ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 16 ਅਗਸਤ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੀ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ, ਹੋ ਸਕੇ ਤੇ ਇਹਦੇ ਲਿੰਕ ਨੂੰ WhatsApp ਤੇ ਸ਼ੇਅਰ ਕਰੋ। ਹੁਣ ਉਹਨੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ 'ਤੇ ਚਾਨਣ ਪਾਉਣਾ ਹੈ। ਜਿਹੜੀ ਪਹਿਲੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਮੁਲਕ ਦੀ ਜਿਹੜੀ ਮਈਸ਼ਤ ਹੈ, ਇਕੋਨਮੀ ਹੈ, ਉਹ ਹੁਣ ਹਜ਼ਰਤ ਸਰਕਾਰ ਇਮਾਮ ਬਰੀ ਸਰਕਾਰ ਦੇ ਹਵਾਲੇ ਕਰ ਦਿੱਤੀ ਗਈ ਹੈ। ਹਾਂਜੀ, ਤੁਸੀਂ ਦਰੁਸਤ ਸੁਣ ਰਹੇ ਹੋ। ਉਹ ਹੁਣ IMF ਦੇ ਕੋਲੋਂ ਜਿਹੜੇ ਵੀ ਇਕਨੋਮਿਕ ਮਾਡਲਿੰਗ ਹੁੰਦੀ ਹੈ ਜਾਂ ਜਿਹੜੇ ਇਹਨਾਂ ਦੇ ਕੋਲ ਜ਼ਹੀਨ ਦਿਮਾਗ ਸਨ ਜਾਂ ਜਿਹੜੀ SIFC ਸੀ ਜਾਂ ਜੋ ਕੁਛ ਵੀ ਕਲਾਬੇ ਮਿਲਾਣੇ ਸਨ ਕਿ $100 ਅਰਬ ਇੱਥੋਂ ਆਉਣਾ ਹੈ ਅਤੇ 100 ਅਰਬ ਉੱਥੋਂ ਆਉਣਾ ਹੈ, ਉਹ ਹਰ ਸ਼ੈ ਛੱਡ ਕੇ ਅਤੇ ਅਸੀਂ ਜਨਾਬੇ ਵਾਲਾ ਹੁਣ ਜਿਹੜੀ ਇਕਾਨਮੀ ਹੈ, ਮੁਲਕ ਦੀ ਮਈਸ਼ਤ ਹੈ, ਉਹ ਹਵਾਲੇ ਕਰ ਦਿੱਤੀ ਹੈ ਇਮਾਮ ਬਰੀ ਸਰਕਾਰ ਦੇ। ਇਮਾਮ ਬਰੀ ਸਰਕਾਰ ਇੱਕ ਬਜ਼ੁਰਗਾਨ ਦੀਨ ਨੇ ਔਰ ਇਸਲਾਮਾਬਾਦ ਦੇ ਵਿੱਚ ਉਹਨਾਂ ਦੀ ਤਦਫੀਨ ਹੈ, ਉੱਥੇ ਉਹਨਾਂ ਦਾ ਦਰਬਾਰ ਹੈ ਔਰ ਬੜੇ ਸਾਰੇ ਉਹਨਾਂ ਦੇ ਲੋਕ ਜਿਹੜੇ ਨੇ ਉਹ ਮੰਨਣ ਵਾਲੇ ਨੇ, ਅਕੀਦਤਮੰਦ ਨੇ। ਉਹਨਾਂ ਦੇ ਦਰਬਾਰ 'ਤੇ ਜਾਂਦੇ ਨੇ, ਧਮਾਲਾਂ ਪਾਉਂਦੇ ਨੇ, ਆਪਣੀ ਅਕੀਦਤ ਦਾ ਇਜ਼ਹਾਰ ਕਰਦੇ ਨੇ, ਚਾਦਰ ਚੜ੍ਹਾਉਂਦੇ ਨੇ, ਨਿਆਜ਼ ਦਿੰਦੇ ਨੇ। ਅਗਰ ਇਮਾਮ ਬਰੀ ਸਰਕਾਰ ਦਾ ਜਿਹੜਾ ਉਹਨਾਂ ਦਾ ਉਰਸ ਹੁੰਦਾ ਹੈ ਜਾਂ ਉਹਨਾਂ ਦਾ ਜਿਹੜੀ ਉਹਨਾਂ ਦਾ ਦਰਬਾਰ ਹੈ ਉਹਦੀ ਗੱਲ ਕਰੀਏ ਤਾਂ ਉਹ ਬਿਲਕੁਲ ਤਕਰੀਬਨ ਪ੍ਰੈਜ਼ੀਡੈਂਟ ਹਾਊਸ ਦੇ ਬਿਲਕੁਲ ਪਿੱਛੇ ਬਣਦਾ ਹੈ। ਮੀਨ ਅਗਰ ਤੁਸੀਂ ਕਦੀ ਇਸਲਾਮਾਬਾਦ ਜਾਓ ਅਤੇ ਉੱਥੇ ਸਦਰ ਦਾ ਜਿਹੜਾ ਪ੍ਰੈਜ਼ੀਡੈਂਟ ਹਾਊਸ ਹੈ ਉਹਨੂੰ ਵੇਖੋ, ਜਾਂ ਪ੍ਰਾਈਮ ਮਿਨਿਸਟਰ ਹਾਊਸ, ਸਦਰ ਹਾਊਸ, ਕੌਮੀ ਅਸੈਂਬਲੀ, ਇਹਨਾਂ ਦੇ ਤਕਰੀਬਨ ਪਿੱਛੇ ਕਰਕੇ ਇਹ ਪਿਛਲੇ ਪਾਸੇ ਪਹਾੜੀ ਦੇ ਪਿਛਲੇ ਪਾਸੇ ਇਹ ਦਰਬਾਰ ਇਮਾਮ ਬਰੀ ਸਰਕਾਰ ਹੈ। ਔਰ ਇਹ ਜਿਹੜੀ ਲੁੱਟਮਾਰ ਕਰਦੇ ਨੇ ਆਪਣੇ ਡਾਰ ਸਾਹਿਬ, ਇਸਾਕ ਡਾਰ ਸਾਹਿਬ, ਇਹ ਅਕਸਰ ਇਹਦੇ ਵਿੱਚ ਦਰਬਾਰਾਂ ਦਾ ਨਾਮ ਹੀ ਵਿਚਾਰਿਆਂ ਦਾ ਇਸਤੇਮਾਲ ਕਰਦੇ ਨੇ। ਕਦੀ ਲੁੱਟਮਾਰ ਕਰਨ ਤੋਂ ਪਹਿਲਾਂ ਦਾਤਾ ਸਾਹਿਬ ਜਾ ਕੇ ਚਾਦਰ ਚੜ੍ਹਾਉਂਦੇ ਨੇ, ਉਸ ਤੋਂ ਬਾਅਦ 2 ਮਹੀਨਿਆਂ ਤੋਂ ਬਾਅਦ ਪਤਾ ਲੱਗਦਾ ਵੀ ਇਹਨਾਂ ਕੋਈ ਕਾਰਵਾਈ ਪਾਈ ਹੁੰਦੀ ਹੈ ਲੁੱਟਮਾਰ ਕਰਨ ਦੀ, ਕੋਈ ਠੇਕਾ, ਕੋਈ ਹੋਰ ਪਤਾ ਨਹੀਂ, ਉੱਥੋਂ ਕੋਈ ਮੰਨਤ ਮੰਨਣ ਜਾਂਦੇ ਨੇ ਵੀ ਆਖਰੀ ਲੁੱਟਮਾਰ ਕਰਾਂਗਾ, ਇਹਦੀ ਤੇ ਕੋਈ ਮਦਦ ਫਰਮਾਈ ਜਾਏ, ਅੱਗੋਂ ਨਹੀਂ ਕਰਾਂਗਾ। ਦਾਤਾ ਸਾਹਿਬ ਜਾ ਕੇ ਵੀ ਇਹੀ ਕੰਮ ਕਰਦੇ ਨੇ। ਇਮਾਮ ਬਰੀ ਸਰਕਾਰ ਵੀ ਜਾਂਦੇ, ਬਲਕਿ ਆਪਣੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਦਾ ਨਾਂ ਅਕਸਰ ਔਕਾਤ ਹਜਵੇਰੀ ਰੱਖਦੇ ਨੇ ਦਾਤਾ ਸਾਹਿਬ ਦੀ ਮੁਨਾਸਬਤ ਦੇ ਨਾਲ ਜਾਂ ਉਹਨਾਂ ਦੇ ਨਾਲ ਆਪਣਾ ਇੱਕ ਤਅਲਕ ਫੀਲ ਕਰਨ ਵਾਸਤੇ ਜਾਂ ਇਸਤੇਮਾਲ ਕਰਨ ਵਾਸਤੇ, ਅਤੇ ਦਿਲਾਂ ਦੇ ਹਾਲ ਉਹ ਹੀ ਜਾਣਦੇ ਨੇ। ਬਹਰਹਾਲ ਹੁਣ ਪਾਕਿਸਤਾਨ ਦੇ ਨਾਇਬ ਵਜ਼ੀਰ ਆਜ਼ਮ ਔਰ ਪਾਕਿਸਤਾਨ ਦੇ ਵਜ਼ੀਰ ਖਾਰਜਾ ਜਨਾਬ ਇਸਾਕ ਡਾਰ ਸਾਹਿਬ ਇਮਾਮ ਬਰੀ ਸਰਕਾਰ ਦੇ ਦਰਬਾਰ 'ਤੇ ਗਏ ਅਤੇ ਉਹਨਾਂ ਨੇ ਕਿਹਾ ਕਿ ਹਜ਼ਰਤ ਬਰੀ ਇਮਾਮ ਦੇ ਉਰਸ ਦੀ ਬਰਕਤ ਦੇ ਨਾਲ ਹੀ ਪਾਕਿਸਤਾਨ ਦੀ ਹੁਣ ਜਿਹੜੀ ਮਾਇਸ਼ੀ ਕੁਵਤ ਹੈ ਨਾ, ਉਹ ਜਲਦ ਸਾਨੂੰ 24ਵੀਂ ਦੁਨੀਆ ਦੇ ਵਿੱਚ ਜਿਹੜੀਆਂ 24 ਵੱਡੀਆਂ ਮਈਸ਼ਤਾਂ ਨੇ ਨਾ, ਜਿਨ੍ਹਾਂ ਮੁਲਕਾਂ ਦਾ ਜਿਹੜੇ ਤਗੜੇ 24 ਵੱਡੇ ਮੁਲਕ ਨੇ, ਉਹਨਾਂ 'ਚੋਂ ਸਾਨੂੰ ਇੱਕ ਬਣਾਏਗੀ ਔਰ ਉਹ ਇਮਾਮ ਬਰੀ ਸਰਕਾਰ ਹੀ ਬਣਾਉਣਗੇ। ਲਓ ਜੀ, ਹੁਣ ਕੰਮ ਅੱਪੜ ਗਿਆ ਬਰੀ ਸਰਕਾਰ ਦੇ ਖਾਤੇ 'ਚ। ਹਾਲਾਂਕਿ ਇਹਨਾਂ ਨੇ ਜਿੰਨੀ ਲੁੱਟਮਾਰ ਕੀਤੀ ਹੈ, ਯਕੀਨ ਕਰੋ ਉਹਦੇ 'ਚ ਬਰੀ ਸਰਕਾਰ ਨੇ ਇਹਨਾਂ ਨੂੰ ਕਦੀ ਨਹੀਂ ਆਖਿਆ ਵੀ ਲੁੱਟਮਾਰ ਕਰੋ। ਜ਼ਾਹਿਰ ਹੈ ਉਹ ਇੱਕ ਬਜ਼ੁਰਗਾਨ ਦੀਨ ਨੇ, ਲੋਕੀ ਬੜੇ ਸਾਰੇ ਲੋਕ ਆਪਣੇ ਆਪਣੇ ਅਕੀਦੇ ਨੇ, ਕੁਛ ਦਰਬਾਰਾਂ 'ਤੇ ਜਾਣਾ ਨੂੰ ਬਿੱਦਤ ਮੰਨਦੇ ਨੇ, ਕੁਝ ਇਹਨੂੰ ਜਾਣ ਨੂੰ ਇਹਨੂੰ ਬੜਾ ਚੰਗਾ ਮੰਨਦੇ ਨੇ। ਅਸੀਂ ਕਿਉਂਕਿ ਇੱਥੇ ਮਜ਼ਹਬੀ ਗੱਲ ਤੇ ਕਰਨ ਨਹੀਂ ਰਹੇ, ਨਾ ਅਸੀਂ ਕੋਈ ਮੌਲਵੀ ਇੱਕ ਫਤਵਾ ਦਈਏ ਵੀ ਜਾਣਾ ਚਾਹੀਦਾ ਕਿ ਨਹੀਂ। ਅਸੀਂ ਤਾਂ ਤੁਹਾਨੂੰ ਇਹ ਦੱਸਣ ਡਏ ਵੀ ਬੜੇ ਸਾਰੇ ਲੋਕ ਜਾਂਦੇ ਨੇ, ਬੜੇ ਸਾਰੇ ਲੋਕ ਨਹੀਂ ਜਾਂਦੇ, ਲੇਕਿਨ ਜਿਹੜੇ ਜਾਂਦੇ ਨੇ ਉਹਨਾਂ ਨਾਲ ਬੜੀ ਅਕੀਦਤ ਰੱਖਦੇ ਨੇ ਅਤੇ ਉਹਨਾਂ ਕੋਈ ਅੱਲਾ ਦੀ ਇਬਾਦਤ ਕੀਤੀ ਹੋਏਗੀ, ਜ਼ਾਹਿਰ ਹੈ ਅੱਲਾ ਦੇ ਨਾਲ ਕੋਈ ਆਪਣਾ ਰਿਸ਼ਤਾ ਬਣਾਇਆ ਹੋਏਗਾ। ਲੇਕਿਨ ਇਹ ਮੈਨੂੰ ਸਮਝ ਨਹੀਂ ਕਿ ਜਿਹੜੇ ਬਰੀ ਸਰਕਾਰ ਨੇ ਉਹਨਾਂ ਨੇ ਹੁਣ ਇਹਨਾਂ ਦੀ ਲੁੱਟਮਾਰ ਦਾ ਹਿਸਾਬ ਵੀ ਉਹਨਾਂ ਦੇਣਾ ਹੈ। ਮਤਲਬ ਲੁੱਟਮਾਰ ਇਹ ਕਰਨ ਅਤੇ ਮਈਸ਼ਤ ਨੂੰ ਠੀਕ ਹੁਣ ਬਰੀ ਸਰਕਾਰ ਕਰਨ। ਅਤੇ ਇਹ ਆਉਂਦੇ ਸਨ ਸਾਡੇ ਕੋਲ ਬੜੇ ਆਈਡੀਆਜ਼ ਨੇ, ਅਸੀਂ ਇਹ ਕਰਨਾ ਅਤੇ ਇਹ ਕਰਨਾ, ਅਤੇ ਹੁਣ ਪਤਲੀ ਗਲੀ ਨਿਕਲ ਰਹੇ ਨੇ ਔਰ ਸਾਰੀ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਬਰੀ ਸਰਕਾਰ 'ਤੇ ਪਾ ਰਹੇ ਨੇ। ਹੁਣ ਬਰੀ ਸਰਕਾਰ ਦੇ ਨਾਲ ਨਾਲ ਜਿਹੜੀ ਵੱਡੀ ਸਰਕਾਰ ਹੈ ਉਹਨਾਂ ਕੋਲੋਂ ਵੀ ਪੁੱਛ ਲਓ, ਉਹਨਾਂ ਵੀ SIFC ਬਣਾਇਆ ਸੀ, $100 ਅਰਬ ਲਿਆਉਣਾ ਸੀ, $25 ਅਰਬ ਇੱਥੋਂ ਲਿਆਉਣਾ ਸੀ ਅਤੇ 25 ਉੱਥੋਂ ਲਿਆਉਣਾ ਸੀ। ਅਤੇ ਬਰੀ ਸਰਕਾਰ ਨੂੰ ਤਾਂ ਗੱਲ 'ਤੇ ਇਹਨਾਂ ਨੇ ਧੱਕੇ ਨਾਲ ਪਾ ਹੀ ਦਿੱਤਾ ਕੰਮ। ਵੱਡੀ ਸਰਕਾਰ ਨੂੰ ਪੁੱਛ ਲਓ, ਉਹ ਵੀ ਮੇਰਾ ਖਿਆਲ ਬਰੀ ਸਰਕਾਰ ਦੇ ਖਾਤੇ 'ਚ ਪਾ ਦੇਣ SIFC ਨੂੰ, ਤਾਂ ਚੰਗੀ ਗੱਲ ਹੈ, ਕਿਉਂਕਿ ਕੋਈ ਟਕਾ ਆਉਣਾ ਤਾਂ ਹੈ ਨਹੀਂ। ਬਸ ਲੋਕਾਂ ਨੂੰ ਇੱਕੋ ਹੀ ਸ਼ੈ ਲੱਭਣੀ ਔਰ ਉਹ ਛਿੱਤਰ ਨੇ ਤੁਹਾਡੇ ਕੋਲੋਂ ਵੀ ਨੰਗੇ ਕਰਕੇ ਮਾਰੋ ਉਹਨਾਂ ਨੂੰ ਅਤੇ ਉਹਨਾਂ ਦੀ ਤਬਾਹੀ ਕੱਢ ਦਿਓ ਅਤੇ ਥੁੰਬ ਕੁੱਟ ਕੇ ਰੱਖ ਦਿਓ ਉਹਨਾਂ ਦੀ। ਕਿਸੇ ਨੂੰ ਡਿਜੀਟਲ ਦਹਿਸ਼ਤਗਰਦ ਆਖੋ ਅਤੇ ਜੇ ਕੋਈ ਪੋਸਟ ਲਾ ਬੈਠੇ ਉਹਦੇ ਉੱਤੇ ਆਪਣਾ ਸੋਸ਼ਲ ਮੀਡੀਆ 'ਤੇ ਉਹਦੀ ਤਬਾਹੀ ਫੇਰ ਦਿਓ। ਅਤੇ ਉਸ ਤੋਂ ਬਾਅਦ ਜੇ ਕੋਈ ਬੰਦਾ ਕਿਸੇ ਤਰੀਕੇ ਦੇ ਨਾਲ ਕੋਈ ਨਗਮਾ, ਕੋਈ ਪਹਿਲੇ ਅਹਿਮਦ ਫਰਾਦ ਤੁਹਾਨੂੰ ਚੇਤੇ ਹੈ, ਉਹ ਇੱਕ ਨਜ਼ਮ ਲਿਖਣ 'ਤੇ ਚੁੱਕ ਲਿਆ ਸੀ। ਹੁਣ ਓਨ ਖੋਸਾ
ਉਹਨੇ ਇੱਕ ਮਜ਼ਾਹੀਆ ਤਰਾਨਾ ਨਗਮਾ ਗਾ ਦਿੱਤਾ 14 ਅਗਸਤ 'ਤੇ ਕਿ ਮੁਲਕ ਦੇ ਅੰਦਰ ਕਿੰਨੀ ਗੁਰਬਤ ਹੈ, ਲੌਲੈਸਨੈਸ ਹੈ। ਉਹਨੂੰ ਚੁੱਕ ਲਿਆ, ਉਹਨੂੰ ਉਹਦੇ ਘਰ ਵਾਲਿਆਂ ਦੇ ਸਾਹਮਣੇ ਮਾਰਿਆ ਕੁੱਟਿਆ, ਅਤੇ ਇਹ ਮਾਮਲੇ ਚੱਲਣ ਡਏ ਨੇ। ਦੂਜੇ ਪਾਸੇ ਫਿਰ ਲੋਕਾਂ ਨੂੰ ਜਦੋਂ ਤਪ ਚੜ੍ਹਦੀ, ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਕਰੀਏ ਕੀ। ਉਹਨਾਂ ਪਹਿਲਾਂ ਨਵਾਜ਼ ਸ਼ਰੀਫ ਸਾਹਿਬ ਦੇ ਉੱਤੇ GPO ਚੌਕ 'ਤੇ ਚਿੱਤਰ ਸੁੱਟੇ ਤਸਵੀਰ 'ਤੇ। ਮੈਂ ਪਹਿਲਾਂ ਵੀ ਆਖਿਆ ਸੀ ਕੋਈ ਬੜੀ ਖਰੀ ਗੱਲ ਨਹੀਂ, ਚੰਗੀ ਗੱਲ ਨਹੀਂ, ਕੋਈ ਸ਼ੌਕ ਨਹੀਂ ਹੁੰਦਾ ਦੱਸਣ ਨੂੰ ਵੀ ਫਲਾਣੇ ਦੀ ਤਸਵੀਰ 'ਤੇ ਚਿੱਤਰ ਮਾਰੇ ਗਏ, ਲੇਕਿਨ ਹੋਇਆ। ਹੁਣ ਦੱਸਣਾ ਤਾਂ ਹੈ, ਰਿਪੋਰਟ ਤੇ ਕਰਨਾ ਜੋ ਹੋਇਆ, ਚੰਗਾ ਹੋਇਆ ਜਾਂ ਮਾੜਾ ਹੋਇਆ। ਪਰ ਲੋਕਾਂ ਨੂੰ ਕਿਉਂਕਿ ਇੰਨਾ ਘੁੱਟ ਦਿੱਤਾ ਉਹਨਾਂ ਦਾ ਸਾਹ, ਲੋਕਾਂ ਦੀ ਇੰਨੀ ਤਬਾਹੀ ਫੇਰ ਦਿੱਤੀ ਹੈ, ਅਤੇ ਉਹ ਕਰਨ ਤੇ ਕੀ ਕਰਨ, ਜਾਣ ਤੇ ਕਿੱਥੇ ਜਾਣ। ਉਹ ਹੁਣ ਇਸੇ ਤਰੀਕੇ ਨਾਲ ਆਪਣਾ ਐਕਸਪ੍ਰੈਸ਼ਨ ਦਿੰਦੇ ਨੇ, ਔਰ ਉਹਨਾਂ ਨੇ ਐਕਸਪ੍ਰੈਸ਼ਨ ਦਿੱਤਾ। ਔਰ ਇਹਨਾਂ ਨੂੰ ਹੁਣ ਸਮਝ ਨਹੀਂ ਆਉਂਦੀ ਵੀ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਨਿਕਲੀਏ ਕਿਸ ਤਰ੍ਹਾਂ। ਬਹਰਹਾਲ ਮੁਖਤਸਰ ਗੱਲ ਇਹ ਹੈ ਕਿ ਇਹਨਾਂ ਨੇ ਇਹੀ ਤਰੀਕਾ ਲੱਭਿਆ, ਅਤੇ ਹੁਣ ਨਵਾਜ਼ ਸ਼ਰੀਫ ਸਾਹਿਬ ਤੋਂ ਬਾਅਦ ਮਰੀਮ ਨਵਾਜ਼ ਸਾਹਿਬਾ ਦੇ ਨਾਲ ਵੀ ਇਹੀ ਕੰਮ ਹੋਇਆ, ਔਰ ਉਹਨਾਂ ਦੀ ਵੀ ਤਸਵੀਰ ਪਾੜ ਦਿੱਤੀ, ਉੱਤੇ ਚਿੱਤਰ ਮਾਰੇ ਗਏ। ਉਹਨਾਂ ਨੂੰ ਵੀ ਉਹੀ ਸਜ਼ਾ ਮਿਲੀ ਜਿਹੜੀ ਨਵਾਜ਼ ਸ਼ਰੀਫ ਸਾਹਿਬ ਨੂੰ ਮਿਲੀ। ਉਹ ਜ਼ਾਹਿਰ ਹੈ ਪਬਲਿਕ, ਔਰ ਇਹ ਛੋਟੇ ਬੱਚੇ ਕਰਨ ਰਹੇ ਨੇ। ਤੁਸੀਂ ਇਹ ਵੀ ਸੋਚੋ ਕਿ ਬੱਚੇ ਕਰਨ ਰਹੇ ਨੇ, ਕੋਈ ਵੱਡਾ ਨਹੀਂ ਕਰ ਰਿਹਾ ਕਿ ਇਹਦੇ ਪਿੱਛੇ ਕੋਈ ਸਿਆਸੀ ਏਜੰਡਾ ਹੈ। ਬੱਚੇ ਤੱਕ ਇਹਨਾਂ ਦੇ ਨਾਲ ਮੁਤਨਫਰ ਹੋ ਗਏ ਨੇ, ਔਰ ਵਜ੍ਹਾ ਇਹਨਾਂ ਦੀ ਉਹ ਲੁੱਟਮਾਰ ਹੈ, ਇਹਨਾਂ ਦੀ ਜਿਹੜੀ ਉਹ ਖਬਾਸਤ ਹੈ ਜਿਹਦੇ ਨਾਲ ਇਹਨਾਂ ਨੇ ਪਾਕਿਸਤਾਨ ਨੂੰ ਲੁੱਟਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਾਂਗੇ ਉਹ ਇਮਰਾਨ ਖਾਨ ਸਾਹਿਬ ਦਾ ਬਿਆਨ ਹੈ ਕਿ ਜਨਰਲ ਫੈਜ਼ ਨੂੰ ਜਦੋਂ ਹਟਾਇਆ ਤਾਂ ਉਸ ਵੇਲੇ ਮੇਰੀ ਬਾਜਵਾ ਸਾਹਿਬ ਨਾਲ ਤਲਖ ਕਲਾਮੀ ਹੋਈ, ਕਿਉਂਕਿ ਜਨਰਲ ਫੈਜ਼ ਅਸਾਸਾ ਸੀ। ਇਸ ਵਜ੍ਹਾ ਤੋਂ, ਇਸ ਤੋਂ ਨਹੀਂ ਕਿ ਉਹਨੇ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਕੋਈ ਫਾਇਦਾ ਦੇਣਾ ਸੀ ਇਮਰਾਨ ਖਾਨ ਨੂੰ। ਤਾਲਿਬਾਨ ਦੇ ਨਾਲ ਉਸ ਵੇਲੇ ਬੜੀ ਡਿਸਾਈਸਿਵ ਮੂਵਮੈਂਟ ਦੇ ਵਿੱਚ ਗੱਲ ਚੱਲ ਰਹੀ ਸੀ, ਔਰ ਜਨਰਲ ਫੈਜ਼ ਕਈ ਸਾਲਾਂ ਤੋਂ ਅਫਗਾਨਿਸਤਾਨ ਦੇ ਮਾਮਲਾਤ ਨੂੰ ਵੇਖ ਰਹੇ ਸਨ। ਹੁਣ ਤੁਸੀਂ ਜ਼ਾਹਿਰ ਹੈ ਇਸ ਵੇਲੇ ਜੋ ਤਾਸਰਾਤ ਹੋਏ ਨੇ ਉਹਦੇ 'ਚ ਜ਼ਾਹਿਰ ਅਸੀਂ ਸਾਰੇ ਹੀ ਆਖਾਂਗੇ ਵੀ ਬਈ ਉਹ ਨਾ ਵੇਖਦੇ ਤਾਂ ਕੋਈ ਹੋਰ ਵੇਖ ਲੈਂਦੇ। ਇਹ ਗੱਲ ਤੁਹਾਡੀ ਠੀਕ ਹੈ, ਲੇਕਿਨ ਤੁਸੀਂ ਅਗਰ ਵੇਖੋ ਤਾਂ ਜਿਸ ਵੇਲੇ ਅਮਰੀਕੀ ਫੌਜਾਂ ਦਾ ਉੱਥੋਂ ਇਨਖਲਾ ਹੋਇਆ, ਜ਼ਾਹਿਰ ਹੈ ਹਿੰਦੁਸਤਾਨ ਉੱਤੇ ਸਾਰਾ ਮਾਹੌਲ ਪਾਕਿਸਤਾਨ ਦੇ ਖਿਲਾਫ ਹੀ ਬਣਾਉਣਾ ਚਾਹੁੰਦਾ ਸੀ। ਇਹਨਾਂ ਸਾਲਾਂ ਦੇ ਵਿੱਚ ਪਾਕਿਸਤਾਨ ਨੂੰ ਜਿੰਨੀ ਸਮੂਥ ਸੇਲਿੰਗ ਮਿਲੀ, ਮਤਲਬ ਸੋਚੋ ਨਾ ਕਿ ਜੋ ਕੁਝ ਵੀ ਅਫਗਾਨਿਸਤਾਨ 'ਚ ਹੋ ਰਿਹਾ ਸੀ ਉਹਦਾ ਨਜ਼ਲਾ ਤਾਂ ਸਾਡੇ 'ਤੇ ਹੀ ਡਿੱਗਦਾ ਸੀ, ਲੇਕਿਨ ਇਹ ਪਹਿਲੀ ਵਾਰੀ ਹੋਇਆ ਕਿ ਉੱਥੋਂ ਅਮਰੀਕੀ ਫੌਜਾਂ ਗਈਆਂ ਵੀ, ਉੱਥੇ ਇੰਤਕਾਲੇ ਇਕਤਦਾਰ ਵੀ ਹੋਇਆ, ਹਕੂਮਤ ਵੀ ਤਾਲਿਬਾਨ ਨੂੰ ਲੱਭੀ ਬੜੇ ਆਰਾਮ ਨਾਲ। ਪਾਕਿਸਤਾਨ ਦੇ ਵਿੱਚ ਇੱਕ ਗੋਲੀ ਨਾ ਚੱਲੀ ਉਹਦੇ ਆਸਤੇ, ਇੱਕ ਜਾਨ ਨਾ ਗਈ, ਬਲਕਿ ਪਾਕਿਸਤਾਨ ਨੇ ਨੇਕ ਨਾਮੀ ਕਮਾਈ। ਉੱਥੇ ਜਿੰਨੇ ਜਰਨਲਿਸਟ ਬਾਹਰ ਦੇ ਫਸੇ ਸਨ, ਡਿਪਲੋਮੈਟ ਸਨ, ਉਹਨਾਂ ਨੂੰ ਕੱਢਣ ਵਾਲੇ ਪਾਕਿਸਤਾਨ ਦੀ ਹਕੂਮਤ ਸੀ। ਪੂਰੀ ਦੁਨੀਆ ਨੇ ਪਾਕਿਸਤਾਨ ਨੂੰ ਫੋਨ ਕਰਕੇ ਉਹਦਾ ਸ਼ੁਕਰੀਆ ਅਦਾ ਕੀਤਾ। ਇਹ ਅਲੱਗ ਗੱਲ ਹੈ, ਅਮਰੀਕਾ ਬਹਾਦਰ ਨੂੰ ਉਸ 'ਤੇ ਬੜਾ ਗੁੱਸਾ ਆਇਆ ਪਾਕਿਸਤਾਨ 'ਤੇ ਕਿ ਤੁਸੀਂ ਜਿਹੜਾ ਸਾਡੇ ਨਾਲ ਕੀ ਕੀਤਾ। ਕਿ ਪਾਕਿਸਤਾਨ ਦੀ ਜਿਹੜੀ ਕਾਮਯਾਬੀ ਸੀ ਉਹਨਾਂ ਨੂੰ ਓਡੀ ਚੰਗੀ ਨਹੀਂ ਲੱਗੀ, ਲੇਕਿਨ ਪਾਕਿਸਤਾਨ ਨੂੰ ਬੜੀ ਕਾਮਯਾਬੀ ਮਿਲੀ ਸੀ ਇਸ ਸਾਰੇ ਕੰਮ 'ਚ। ਕਾਮਯਾਬੀ ਇਹ ਹੀ ਵੀ ਸਾਡੇ 'ਤੇ ਕੋਈ ਨਜ਼ਲਾ ਨਹੀਂ ਡਿੱਗਿਆ, ਅਸੀਂ ਆਰਾਮ ਨਾਲ ਪਾਸੇ 'ਤੇ ਘੇਸ ਵੱਟ ਕੇ ਬੈਠੇ ਰਹੇ, ਅਤੇ ਉਹ ਸਾਰਾ ਕੰਮ ਜਿਹੜਾ ਹੋ ਗਿਆ ਉਸ ਪਾਸੇ। ਲੇਕਿਨ ਉਹ ਸਾਰਾ ਕੁਝ ਜ਼ਾਹਿਰ ਹੈ ਉਸ ਵੇਲੇ ਦੇ DG ISI ਉਹਦੇ 'ਚ ਇਨਵੋਲਵ ਸਨ, ਜਨਰਲ ਫੈਜ਼ ਇਨਵੋਲਵ ਸਨ। ਇਹ ਇਮਰਾਨ ਖਾਨ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਟਾਈਮ ਠੀਕ ਨਹੀਂ ਸੀ, ਉਹ ਚੰਗਾ ਵੇਲਾ ਨਹੀਂ ਸੀ ਉਹਨਾਂ ਨੂੰ ਬਦਲਣ ਦਾ, ਥੋੜ੍ਹਾ ਜਿਹਾ ਵੇਟ ਕਰਨਾ ਚਾਹੀਦਾ ਸੀ, ਥੋੜ੍ਹਾ ਸਹਿਜੇ ਕਰਨਾ ਚਾਹੀਦਾ ਸੀ ਇਹ ਕੰਮ। ਅਤੇ ਜਨਰਲ ਬਾਜਵਾ ਨਹੀਂ ਸੀ ਮੰਨਦੇ, ਕਿਉਂਕਿ ਉਹਨਾਂ PTI ਦੇ ਪਿੱਛੇ ਲਾਉਣੀ ਸੀ ISI, ਅਤੇ ਇਸ ਲਈ ਉਹਨਾਂ ਬਦਲਣਾ ਸੀ ਹਰ ਸੂਰਤ। ਅਤੇ ਇਹ ਸਾਰਾ ਮਾਮਲਾ ਉਹਨਾਂ ਨੇ ਕੱਲ੍ਹ ਵਕੀਲਾਂ ਨੂੰ ਜਿਹੜਾ ਉਹ ਦੱਸਿਆ। ਅੱਛਾ ਜੀ, ਵਕੀਲਾਂ ਨੂੰ ਔਰ ਸਹਾਫੀਆਂ ਨੂੰ। ਅੱਛਾ ਜੀ, ਅੱਗੇ ਜਨਰਲ ਬਾਜਵਾ ਸਾਹਿਬ ਨੇ ਮਾਰਸ਼ਲ ਲਾਅ ਲਾਉਣ ਦੀ ਧਮਕੀ ਲਾ ਦਿੱਤੀ ਸੀ। ਇਹ ਕੋਈ ਹੋਰ ਨਹੀਂ, ਇਹ ਹੁਣ ਤੁਹਾਨੂੰ ਤੁਹਾਡੇ ਆਪਣੇ ਵਜ਼ੀਰ ਦਿਫਾ ਜਨਾਬ ਖਵਾਜਾ ਮੁਹੰਮਦ ਆਸਿਫ ਸਾਹਿਬ ਦੱਸਦੇ ਨੇ ਕਿ ਜਨਰਲ ਬਾਜਵਾ ਨੇ ਸਾਨੂੰ ਧਮਕੀ ਲਾਈ ਸੀ ਕਿ ਮੈਂ ਮਾਰਸ਼ਲ ਲਾਅ ਲਾ ਦਿਆਂਗਾ ਅਗਰ ਇਹ ਕੰਮ ਤੁਸੀਂ ਕੀਤਾ। ਅਤੇ ਹੁਣ ਵੇਖੋ, ਇਹ ਵਜ਼ੀਰ ਦਿਫਾ ਆਖਣ ਡਿਆ ਵੀ ਉਹਨੇ ਧਮਕੀਆਂ ਲਵਾ ਕੇ ਕੰਮ ਕਰਵਾਇਆ। ਅਤੇ ਜਨਰਲ ਫੈਜ਼ ਔਰ ਨਾਲ ਆਉਂਦੇ ਨੇ ਕਿ ਜਨਰਲ ਫੈਜ਼ ਔਰ ਬਾਜਵਾ ਦਾ ਕਰੀਬੀ ਤਲਕ ਸੀ, ਸਭ ਕੁਝ ਰਲ ਕੇ ਹੀ ਕਰਦੇ ਸਨ। ਅਤੇ ਅਗਰ ਇੰਝ ਹੀ ਸੀ ਤਾਂ ਫਿਰ ਫੈਜ਼ ਨੂੰ ਇਕੱਲੇ ਨੂੰ ਕਿਉਂ ਫੜਿਆ ਜੇ, ਫਿਰ ਬਾਜਵੇ ਨੂੰ ਫੜੋ। ਹੁਣ ਤਾਂ ਆਪ ਆਖਣ ਡਏ ਵੀ ਉਹ ਧਮਕੀਆਂ ਵੀ ਲਾਉਂਦੇ ਸਨ, ਔਰ ਉਹਨਾਂ ਨੇ ਇਹ ਵੀ ਧਮਕੀ ਲਾਈ, ਉਹਨਾਂ ਇਹ ਵੀ ਕਰ ਛੱਡਿਆ, ਉਹਨਾਂ ਇਹ ਵੀ ਕਰ ਛੱਡਿਆ, ਅਤੇ ਫਿਰ ਫੜੋ ਉਹਨਾਂ ਨੂੰ, ਫਿਰ ਛੱਡਦੇ ਕਿਉਂ ਜੇ। ਅਤੇ ਇਸ ਵਜ੍ਹਾ ਤੋਂ ਇਹ ਹੈਰਾਨੀ ਦੀ ਗੱਲ ਹੈ ਕਿ ਜਦੋਂ ਆਪਣੇ ਮੂੰਹ ਇਹ ਗੱਲ ਆਂਦੇ ਜੇ ਕਿ ਜਨਰਲ ਫੈਜ਼ ਅਤੇ ਜਨਰਲ ਬਾਜਵਾ ਜਿਹੜਾ ਉਹ ਰਲੇ ਸਨ ਦੋਵੇਂ, ਅਤੇ ਉਹ ਸਭ ਕੁਝ ਰਲ ਕੇ ਕਰਦੇ ਸਨ ਅਤੇ ਧਮਕੀ ਲਾਉਂਦੇ ਸਨ ਅਤੇ ਆਉਂਦੇ ਸਨ ਮਾਰਸ਼ਲ ਲਾਅ ਲਾ ਦਿਆਂਗੇ, ਅਤੇ ਫਿਰ ਇਕੱਲੇ ਜਨਰਲ ਫੈਜ਼ ਨੂੰ ਫੜਨ ਨਾਲ ਤਾਂ ਗੱਲ ਨਹੀਂ ਮੁੱਕਣੀ, ਫਿਰ ਬਾਜਵਾ ਸਾਹਿਬ ਦਾ ਵੀ ਕੋਰਟ ਮਾਰਸ਼ਲ ਕਰਨਾ ਪਏਗਾ, ਉਹਨਾਂ ਨੂੰ ਵੀ ਫੜਨਾ ਪਏਗਾ। ਲੇਕਿਨ ਨਾਲ ਜਿਹੜੇ ਤੁਹਾਡੇ ਹੈ ਨੇ ਸ਼ਹਿਬਾਜ਼ ਸ਼ਰੀਫ ਸਾਹਿਬ, ਉਹਨਾਂ ਬਿਆਨ ਛੱਡਿਆ ਉਸੇ ਦਿਨ ਹੀ। ਉਹਨਾਂ ਕਿਹਾ ਜੀ ਅਸੀਂ ਮੁਕੰਮਲ ਤੌਰ 'ਤੇ ਮਿਲਟਰੀ ਸਟੈਬਲਿਸ਼ਮੈਂਟ ਦੇ ਨਾਲ ਖਲੋਤੇ ਹਾਂ, ਇਸ ਲਈ ਉਹਨਾਂ ਦੇ ਕਿਸੇ ਫੈਸਲੇ ਦੇ ਉੱਤੇ ਤਨਕੀਦ ਨਹੀਂ ਕਰਾਂਗੇ ਔਰ ਉਹਨਾਂ ਦੇ ਨਾਲ ਖਲੋਵਾਂਗੇ, ਉਹਨਾਂ ਦਾ ਸਾਥ ਦਿਆਂਗੇ, ਅਸੀਂ ਬਿਲਕੁਲ ਇਸ ਵੇਲੇ ਉਹਨਾਂ ਦੇ ਨਾਲ ਹੈ। ਦੂਜੇ ਪਾਸੇ ਨਵਾਜ਼ ਸ਼ਰੀਫ ਸਾਹਿਬ ਨੇ ਬਿਆਨ ਠੋਕਿਆ। ਉਹਨਾਂ ਇੱਕ ਤਾਂ ਨੂਨ ਲੀਗ ਵਾਲਿਆਂ ਨੂੰ ਜਨਰਲ ਫੈਜ਼ ਦੇ ਮਾਮਲੇ ਦੇ ਉੱਤੇ ਉਹਨਾਂ ਨੇ ਬਿਆਨ ਦੇਣ ਤੋਂ ਮਨਾ ਕਰ ਦਿੱਤਾ ਹੈ।
ਉਹਨਾਂ ਕਿਹਾ ਕਿ ਜਨਰਲ ਫੈਜ਼ ਦੇ ਤੁਸੀਂ ਕਿਸੇ ਦੇ ਉੱਤੇ ਕੋਈ ਬਿਆਨ ਨਹੀਂ ਦੇਣਾ, ਮੁਹਤਾਤ ਰਹਿਣਾ, ਕਿਤੇ ਕੰਮ ਸਾਡੇ ਵੱਲੋਂ ਨਾ ਆ ਜਾਏ, ਡਾਂਗ ਸਾਨੂੰ ਨਾ ਫਿਰਨੀ ਸ਼ੁਰੂ ਹੋ ਜਾਏ। ਅਤੇ ਦੂਸਰਾ ਉਹਨਾਂ ਨੇ ਆਖਿਆ ਵੀ ਇਹ ਮਹਿੰਗਾਈ ਜਿਹੜੀ ਨਾ ਇਮਰਾਨ ਖਾਨ ਕਰਕੇ ਗਿਆ, ਅਸੀਂ ਨਹੀਂ ਕਰਕੇ ਗਏ। ਬੱਲੇ ਹੋ ਸ਼ੇਰ ਬੱਗੇ ਹੋ। ਤੁਹਾਨੂੰ ਲੱਗਦਾ ਹੈ ਕਿ ਹੁਣ ਆਵਾਮ ਓਨੀ ਬੇਵਕੂਫ ਹੈ ਜਿੰਨੀ ਕਦੀ ਤੁਸੀਂ ਬਣਾਈ ਸੀ? ਹੁਣ ਨਹੀਂ, ਹੁਣ ਲੋਕਾਂ ਨੂੰ ਪਤਾ ਲੱਗ ਗਿਆ ਹੈ ਵੀ ਇਹ ਮਹਿੰਗਾਈ ਵੀ ਕੌਣ ਲਿਆਇਆ ਅਤੇ ਅਜ਼ਾਬ ਵੀ ਕੌਣ ਲਿਆਇਆ, ਅਤੇ ਲੋਕੀ ਵੀ ਉਹਨਾਂ ਦੀਆਂ ਹੁਣ ਤਸਵੀਰਾਂ 'ਤੇ ਵੀ ਛਿੱਤਰ ਸੁੱਟਦੇ ਫਿਰਦੇ ਨੇ। ਅਤੇ ਬਹਰਹਾਲ ਅੱਗੇ ਚੱਲਦੇ ਜੀ, ਮੁਲਕ ਦੇ ਖਿਲਾਫ ਸਾਜ਼ਿਸ਼ਾਂ ਕਰਨ ਵਾਲਿਆਂ ਨੂੰ ਅੰਜਾਮ ਤੱਕ ਪਹੁੰਚਾਇਆ ਜਾਏਗਾ। ਇੰਤਸ਼ਾਰੀ ਟੋਲੇ ਦਾ ਲੀਡਰ ਜਿਹੜਾ ਉਹ ਇਮਰਾਨ ਖਾਨ ਹੈ। ਅਤੇ ਡੰਟੋਨਕ ਸਾਹਿਬ ਨੇ ਆਖਿਆ, ਡੰਟੋਨਕ ਤਾਰੜ ਜਿਹੜੇ ਨੇ ਉਹ ਪਹਿਲਾਂ ਵੀ ਇਹੋ ਜਿਹੇ ਬਿਆਨ ਦਿੰਦੇ ਰਹਿੰਦੇ ਨੇ, ਅਤੇ ਲੇਕਿਨ ਉਹ ਕੀ ਦੇਣ ਜੀ, ਸਾਡੇ ਤਾਂ DG ISPR ਪਾਕਿਸਤਾਨੀਆਂ ਨੂੰ ਇੰਤਸ਼ਾਰੀ ਟੋਲਾ ਆਖ ਦਿੰਦੇ ਨੇ, ਤਹਿਰੀਕ ਇਨਸਾਫ ਨੂੰ ਆਖ ਦਿੰਦੇ ਨੇ, ਓਵਰਸੀਜ਼ ਪਾਕਿਸਤਾਨੀਆਂ ਨੂੰ ਆਖ ਦਿੰਦੇ ਨੇ, ਅਤੇ ਕੀ ਅਸੀਂ ਉਹ 'ਤੇ ਗੱਲ ਕਰੀਏ ਅਤੇ ਕੀ ਬਾਤ ਕਰੀਏ। ਅੱਛਾ ਜੀ, ਅਗਲੀ ਖਬਰ, ਇਰਫਾਨ ਸਦੀਕੀ ਸਾਹਿਬ ਨੇ ਕਿਹਾ ਕਿ ਇਮਰਾਨ ਖਾਨ ਨੂੰ ਬਾਜਵਾ ਨੇ ਆਫਰ ਕੀਤੀ ਸੀ, ਜਨਰਲ ਬਾਜਵਾ ਨੇ ਆਫਰ ਕੀਤੀ ਸੀ ਕਿ ਤੁਸੀਂ ਇਸਲਾਮਾਬਾਦ ਨਾ ਆਓ ਅਤੇ ਅਸੀਂ ਮਈ ਦੇ ਵਿੱਚ ਇਲੈਕਸ਼ਨ ਕਰਾ ਦਿੰਦੇ। ਇਹ ਚੇਤੇ ਕਰੋ, ਇਹ ਗੱਲ ਹੋਣ ਡਈ ਹੈ ਮਈ ਦੀ, ਕਿ ਮਈ 2022 ਦੇ ਵਿੱਚ ਇਲੈਕਸ਼ਨ ਕਰਾ ਦਿਆਂਗੇ, ਇਸਲਾਮਾਬਾਦ ਨਾ ਆਓ। ਇਹ ਜਨਰਲ ਬਾਜਵਾ ਨੇ ਆਫਰ ਕੀਤੀ ਸੀ ਇਮਰਾਨ ਖਾਨ ਨੂੰ। ਇਮਰਾਨ ਖਾਨ ਕਰ ਦਿੱਤੀ ਇਨਕਾਰ, ਅਤੇ ਇਸ ਵਜ੍ਹਾ ਤੋਂ ਸਾਰਾ ਕੰਮ ਹੋਇਆ। ਬਿਲਕੁਲ ਝੂਠ ਗੱਲ ਹੈ। ਇਰਫਾਨ ਸਦੀਕੀ ਸਾਹਿਬ ਕਹਿੰਦੇ ਨੇ ਇਹ ਕਦੀ ਇਲੈਕਸ਼ਨ ਨਹੀਂ ਸੀ ਕਰਾਉਣਾ ਚਾਹੁੰਦੇ, ਇਹ ਸਿਰਫ ਮੁਜ਼ਾਕਰਾਤ ਕਰਕੇ ਅਤੇ ਅੱਗੇ ਪਿੱਛੇ ਟਾਈਮ ਜ਼ਾਇਆ ਕਰਨਾ ਚਾਹੁੰਦੇ ਸਨ। ਬਾਜਵਾ ਸਾਹਿਬ ਐਕਸਟੈਂਸ਼ਨ ਲੈਣਾ ਚਾਹੁੰਦੇ ਸਨ, ਔਰ ਉਹਨਾਂ ਨੂੰ ਲੱਗਦਾ ਸੀ ਉਹ ਨੂਨ ਕੋਲੋਂ ਹੀ ਲੱਭਣੀ ਹੈ, ਔਰ ਨੂਨ ਦੀ ਹਕੂਮਤ ਆਏਗੀ ਤਾਂ ਦੇਏਗੀ। ਇਸ ਲਈ ਇਹ ਬਿਲਕੁਲ ਝੂਠ ਗੱਲ ਹੈ ਕਿ ਉਹ ਇਲੈਕਸ਼ਨ ਕਰਾਉਣਾ ਚਾਹੁੰਦੇ ਸਨ। ਧੋਖਾ ਜ਼ਰੂਰ ਦੇ ਰਹੇ ਸਨ ਇਮਰਾਨ ਖਾਨ ਨੂੰ, ਝੂਠ ਜ਼ਰੂਰ ਬੋਲ ਰਹੇ ਸਨ, ਔਰ ਇਮਰਾਨ ਖਾਨ ਨੇ ਬਿਲਕੁਲ ਇਹਨੂੰ ਇਨਕਾਰ ਤੇ ਜ਼ਰੂਰ ਕੀਤਾ ਸੀ। ਅੱਛਾ ਜੀ, ਅਗਲੀ ਖਬਰ, ਜਨਰਲ ਫੈਜ਼ ਹਮੀਦ ਅਤੇ ਅਬਸਾਰ ਆਲਮ ਸਾਹਿਬ ਦੀ ਮੁਬੈਨਾ ਆਡੀਓ ਜਿਹੜੀ ਉਹ ਲੀਕ ਹੋ ਗਈ। ਇਹ ਅਬਸਾਰ ਆਲਮ ਸਾਹਿਬ ਤੁਹਾਨੂੰ ਪਤਾ ਬੜੇ ਚੈਂਪੀਅਨ ਆਪਣੇ ਆਪ ਨੂੰ ਦੱਸਦੇ ਨੇ, ਔਰ ਦੱਸਦੇ ਇਹੀ ਨੇ ਕਿ ਜਨਾਬ ਮੇਰੇ ਤੋਂ ਵੱਡਾ ਬੰਦਾ ਕੋਈ ਨਹੀਂ ਹੈਗਾ, ਮੈਂ ਤਾਂ ਜਿਹੜਾ ਜਮਹੂਰੀਅਤ ਦਾ ਆਲਮਬਰਦਾਰ ਅਤੇ ਐਂਟੀ ਇਸਟੈਬਲਿਸ਼ਮੈਂਟ ਹੈ ਅਤੇ ਪਤਾ ਨਹੀਂ ਕੀ। ਹੁਣ ਉਹ ਜਿਹੜੀ ਆਡੀਓ ਮੁਬੈਨਾ ਹੀ ਕਹਾਂਗੇ, ਜ਼ਾਹਿਰ ਹੈ ਉਹ ਜਿਹੜੀ ਆਡੀਓ ਹੈ ਉਹ ਇਹ ਦੱਸਦੀ ਹੈ ਕਿ ਉਹਦੇ ਵਿੱਚ ਜਨਰਲ ਫੈਜ਼ ਸਾਹਿਬ ਇਹਨਾਂ ਨੂੰ ਫੋਨ ਕਰਦੇ ਨੇ ਅਤੇ ਇਹਨਾਂ ਨੂੰ ਆਉਂਦੇ ਨੇ ਅਬਸਾਰ ਆਲਮ ਸਾਹਿਬ ਨੂੰ ਕਿ ਜੀ ਮੈਂ ਤੁਹਾਡੇ ਕੋਲ, ਅਸੀਂ 2 ਲਾਇਸੈਂਸ TV ਦੇ ਅਪਲਾਈ ਕੀਤੇ ਨੇ, ਉਹ ਫਸੇ ਨੇ, ਅਤੇ ਉਹਨਾਂ ਨੂੰ ਕੱਢੋ, ਤੇਲ ਛਿੱਲ ਮਾਰੋ ਉਹਨਾਂ ਨੂੰ, ਉਹ ਫਸੀ ਸ਼ੈ ਕੱਢੋ ਬਾਹਰ। ਉਹਨਾਂ ਆਖਿਆ ਵੀ ਇਹ ਜਿਹੜੇ 2 ਚੈਨਲਾਂ ਦੇ ਲਾਇਸੈਂਸ ਫਸੇ ਨੇ, ਇਹਨਾਂ ਵਾਸਤੇ ਮੈਂ ਤੁਹਾਡੇ ਕੋਲ ਇੱਕ ਬ੍ਰਿਗੇਡੀਅਰ ਭੇਜਾਂਗਾ ਅਤੇ ਤੁਸੀਂ ਸਾਨੂੰ ਲਿਫਟ ਹੀ ਨਹੀਂ ਕਰਾਉਂਦੇ ਅਬਸਾਰ ਆਲਮ ਸਾਹਿਬ। ਅਬਸਾਰ ਆਲਮ ਸਾਹਿਬ ਨੇ ਆਖਿਆ ਜਨਾਬ ਸਾਰੀ ਲਿਫਟ ਹੀ ਤੁਹਾਡੀ ਹੈ, ਦੱਸੋ ਕਿੰਨੀ ਕੁ ਵਰਤਣੀ ਜੇ। ਹਾਂਜੀ, ਇਹ ਉਹੀ ਅਬਸਾਰ ਆਲਮ ਹੈ ਜਿਹੜਾ ਬਾਹਰ ਐਵੇਂ ਹੀ ਫੋਕੇ ਜਿਹੜੇ ਨੇ ਉਹ ਖੁਰਾਕ ਕਰਦਾ ਹੈ ਕਿ ਮੈਂ ਐਂਟੀ ਇਸਟੈਬਲਿਸ਼ਮੈਂਟ ਹੈ, ਤਾਂ ਉੱਥੇ ਫੋਨ 'ਤੇ ਆਉਂਦਾ ਹੈ ਮੁਬੈਨਾ ਆਪਣੀ ਆਡੀਓ 'ਚ, ਅਗਰ ਇਹ ਹੀ ਨੇ ਸਾਹਿਬ ਉਹਦੇ 'ਤੇ ਕਿ ਜਨਾਬ ਆਲੀ ਦੱਸੋ ਕਿੰਨੀ ਕੁ ਲਿਫਟ ਚਾਹੀਦੀ ਹੈ ਜਨਾਬ, ਔਰ ਕਿਹੜੀ ਪੋਜੀਸ਼ਨ 'ਚ ਚਾਹੀਦੀ ਹੈ ਲਿਫਟ, ਮੈਨੂੰ ਕਿਹੜੇ ਫਲੋਰ 'ਤੇ ਚਾਹੀਦੀ ਹੈ, ਮਤਲਬ ਪਹਿਲੇ 'ਤੇ ਚਾਹੀਦੀ ਹੈ ਜਾਂ 10ਵੇਂ 'ਤੇ ਚਾਹੀਦੀ ਹੈ। ਜਿੰਨੀ ਲਿਫਟ ਵਰਤਣੀ ਹੈ ਜਨਾਬ ਸਾਰੀ ਲਿਫਟ ਸਾਡੀ ਹੈ, ਤੁਸੀਂ ਭਾਵੇਂ ਮਠਿਆਈ ਖਵਾ ਕੇ ਵਰਤੋ ਅਤੇ ਭਾਵੇਂ ਸੁੱਕੀ ਵਰਤੋ, ਜਿੰਨੀ ਮਰਜ਼ੀ ਸਾਡੀ ਲਿਫਟ ਵਰਤੋ, ਅਸੀਂ ਜਨਾਬ ਅੱਗੇ ਹਾਜ਼ਰ ਹੈ, ਹਰ ਗੰਦਾ ਕੰਮ ਕਰਨ ਵਾਸਤੇ ਤੁਹਾਡੇ ਲਈ ਹਾਜ਼ਰ ਹੈ। ਅਤੇ ਬਾਹਰ ਇਹਨਾਂ ਦੀਆਂ ਗੱਲਾਂ ਸੁਣੋ, ਬਾਹਰ ਇਹ ਜਮਹੂਰੀਅਤ ਦੇ ਅਲਮਬਰਦਾਰ ਨੇ, ਅਤੇ ਇਹ ਇਹਨਾਂ ਦੀ ਆਡੀਓ ਆਈ ਹੈ ਜੇ ਦੋਵਾਂ ਪਾਰਟੀਆਂ 'ਚੋਂ ਕਿਸੇ ਨੇ ਇਹਦੇ ਉੱਤੇ ਕੋਈ ਗੱਲਬਾਤ ਕੀਤੀ ਨਹੀਂ, ਜਦੋਂ ਕਰਨਗੇ तो अगों मजीद इतने गल करांगे। हमें बेवकूफ बनाया गया, हमारा मजाक उड़ाया गया, इसलिए कि सब कुछ तय था, पहले कश्मीर देना तय था। वाशिंगटन में बेच के आए हैं बाजवा और इमरान खान दोनों। आप हमें बिल्कुल लिफ्ट नहीं कराते हैं, पता नहीं क्या चक्कर है। कमाल कोशिश कर चुके हैं, कमाल करते हैं, सारी लिफ्ट आपके लिए। नहीं सही बता रहा हूं, मैं तो गिला कर रहा हूं। अच्छा गिला कर रहे हैं, नहीं कि क्या हुआ ऐसा। चलो मैं अच्छा जी, अगों तुहाडे सामने वकार मलिक साहब की खबर रखने। उन्होंने आख्या भी कंपनी बहादुर ਨੂੰ ਪਤਾ ਲੱਗਾ ਕਿ PTI ਨੂੰ ਸਪੋਰਟ ਕਰਨ ਵਾਲੇ ਜ਼ਿਆਦਾਤਰ ਨੌਜਵਾਨ ਜਿਹੜੇ ਨੇ ਫ੍ਰੀਲਾਂਸਿੰਗ ਕਰਦੇ ਨੇ। ਇਹ ਫ੍ਰੀਲਾਂਸਿੰਗ ਦਾ ਮਤਲਬ ਕੀ ਹੁੰਦਾ, ਪਹਿਲੇ ਪਿੰਡਾਂ ਵਾਲਿਆਂ ਨੂੰ ਸਮਝਾ ਦਈਏ ਕਿ ਇਹ ਜਿਹੜੇ ਮੁੰਡੇ ਪਾੜੂ ਨੇ ਨਾ, ਜਿਹੜੇ ਜਾਣਦੇ ਨੇ ਕੰਮ ਸਾਰਾ ਟੈਕਨੋਲੋਜੀ ਦਾ, ਉਹ ਇੱਥੇ ਪਾਕਿਸਤਾਨ ਬਹਿ ਕੇ ਕੰਪਿਊਟਰ 'ਤੇ ਬਾਹਰ ਕਿਸੇ ਦਾ ਕੰਮ ਕਰ ਦਿੰਦੇ ਨੇ, ਅਤੇ ਉਹ ਕੋਈ ਪੱਕੀ ਨੌਕਰੀ ਨਹੀਂ ਕਰਦੇ ਹੁੰਦੇ, ਉਹ ਠੇਕੇ 'ਤੇ ਕੰਮ ਲੱਭ ਜਾਂਦਾ ਉਹਨਾਂ ਨੂੰ ਵੀ ਬਈ ਇਹ ਵੈਬਸਾਈਟ ਬਣਾ ਦਿਓ, ਇਹ ਸ਼ੈ ਬਣਾ ਦਿਓ, ਇਹ ਡਾਟੇ ਨੂੰ ਸਿੱਧਾ ਕਰ ਦਿਓ। ਉਹ ਜਿਹੜਾ ਠੇਕੇ 'ਤੇ ਕੰਮ ਕਰਕੇ ਦਿੰਦੇ ਨੇ ਉਹਨੂੰ ਫ੍ਰੀਲਾਂਸਿੰਗ ਆਉਂਦੇ ਨੇ। ਵੀ ਕਦੇ ਕਿਸੇ ਨਾਲ ਠੇਕੇ 'ਤੇ ਕੰਮ ਕਰ ਲਿਆ, ਕਦੇ ਕਿਸੇ ਨਾਲ ਕਰ ਲਿਆ, ਪੈਸੇ ਚੰਗੇ ਲੱਭ ਜਾਂਦੇ ਨੇ ਘਰ ਦੇ ਘਰ, ਅਤੇ ਆਪਣਾ ਫਲੈਕਸੀਬਿਲਿਟੀ, ਮਤਲਬ ਕਿ ਜਦੋਂ ਦਿਲ ਕਰੇ ਕੰਮ ਕਰ ਲੈਣ, ਜਦੋਂ ਦਿਲ ਕਰੇ ਕੰਪਿਊਟਰ ਖੋਲ੍ਹ ਲਓ, ਅਤੇ ਜਦੋਂ ਦਿਲ ਕਰੇ ਬੰਦ ਕਰ ਲਓ। ਇਹ ਨੌਜਵਾਨ ਅੱਜ ਕੱਲ੍ਹ ਬੜੇ ਪੈਸੇ ਕਮਾਉਂਦੇ ਨੇ ਇਹਦੇ ਨਾਲ, ਜਿਹੜੇ ਪੈਸੇ ਕਮਾਉਂਦੇ ਨੇ ਜ਼ਾਹਿਰ ਪਾਕਿਸਤਾਨ ਨੂੰ ਵੀ ਲੱਭਦੇ ਨੇ। ਹੁਣ ਜਨਾਬ ਵਕਾਰ ਮਲਿਕ ਸਾਹਿਬ ਨੇ ਦੱਸਿਆ ਕਿ ਇਹ ਜਿਹੜਾ ਸਾਰਾ ਕੰਮ ਹੈ, ਇਹ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਨੌਜਵਾਨ ਜ਼ਿਆਦਾ ਜਿਹੜੇ ਇਮਰਾਨ ਖਾਨ ਨੂੰ ਸਪੋਰਟ ਕਰਦੇ ਨੇ, ਉਹ ਪੈਸੇ ਵੀ ਕਮਾਉਂਦੇ ਨੇ, ਫ੍ਰੀਲਾਂਸਿੰਗ ਕਰਦੇ ਨੇ ਵਿਚਾਰੇ ਆਪਣਾ ਕੰਮ ਕਰਕੇ। ਇਸ ਵਾਸਤੇ ਇੰਟਰਨੈਟ ਬੰਦ ਕੀਤਾ ਗਿਆ ਹੈ।
ਇਸ ਵਾਸਤੇ ਇੰਟਰਨੈਟ ਸਲੋ ਕੀਤਾ ਗਿਆ। ਤੇ ਉਹਦਾ ਨੁਕਸਾਨ ਕੀ ਹੋਇਆ ਕਿ ਪੂਰੀ ਦੁਨੀਆ 'ਚ ਜਿਹੜੇ ਪਾਕਿਸਤਾਨ ਨੂੰ ਕੋਈ ਕੰਮ ਸ਼ਮ ਲੱਭਦਾ ਸੀ ਪਾਕਿਸਤਾਨੀਆਂ ਨੂੰ, ਉਹ ਲੱਭਣਾ ਬੰਦ ਹੋ ਗਿਆ, ਠੇਕੇ ਬੰਦ ਹੋ ਗਏ ਨੇ, ਪਾਕਿਸਤਾਨੀਆਂ ਨੂੰ ਹੁਣ ਇਹੋ ਜਿਹਾ ਕੋਈ ਕੰਮ ਨਹੀਂ ਲੱਭਣ ਡਿਆ ਔਰ ਮੁਲਕ ਦੀ ਮਈਸ਼ਤ ਜਿਹੜੀ ਉਹ ਹੋਰ ਤਬਾਹ ਹੋਣ ਡਈ। ਅੱਛਾ ਜੀ, ਅੱਗੇ ਤੁਹਾਡੇ ਚਿੱਠੀ ਪੱਤਰ ਰੱਖਦੇ ਨੇ ਸ਼ਾਕਿਰ ਸਰਵਰ ਸਾਹਿਬ, ਆਂਦੇ ਨੇ ਵੀ ਆਜ਼ਾਦੀ ਮੁਬਾਰਕ, ਆਪਣੀ ਜ਼ਿੰਦਗੀ ਲੈਣ ਦੀ ਆਜ਼ਾਦੀ, ਘੁੱਟ-ਘੁੱਟ ਕੇ ਮਰਨ ਦੀ ਆਜ਼ਾਦੀ, ਨਾਮਾਲੂਮ ਤੋਂ ਅਗਵਾ ਹੋਣ ਦੀ ਆਜ਼ਾਦੀ, ਆਪਣੇ ਵੋਟ ਦੀ ਬੇਹਰਮਤੀ ਆਪਣੀ ਅੱਖਾਂ ਦੇ ਸਾਹਮਣੇ ਵੇਖਣ ਦੀ ਆਜ਼ਾਦੀ। ਉਹਨਾਂ ਪੁੱਛਿਆ ਵੀ ਵਾਕਿਆ ਹੀ ਆਜ਼ਾਦੀ ਹੈ? ਇਹ ਹੀ ਗੱਲਾਂ ਓਨ ਖੋਸਾ ਸਾਹਿਬ ਨੇ ਕੀਤੀਆਂ ਸਨ ਆਪਣੇ ਇੱਕ ਤਰਾਨੇ 'ਚ, ਨਗਮੇ 'ਚ। ਤੇ ਜਿਵੇਂ ਪਹਿਲੇ ਅਹਿਮਦ ਫਰਾਜ਼ ਸਾਹਿਬ ਨੇ ਇੱਕ ਨਜ਼ਮ ਕਹਿ ਦਿੱਤੀ ਸੀ, ਇਸੇ ਉਠਾ ਲਓ, ਜਿਵੇਂ ਉਹਨਾਂ ਨੂੰ ਚੁੱਕ ਲਿਆ ਸੀ, ਫਿਰ ਓਨ ਖੋਸਾ ਸਾਹਿਬ ਨੂੰ ਚੁੱਕ ਲਿਆ। ਤੇ ਇਹ ਭਾਈ ਮੇਰੇ ਸ਼ਾਕਿਰ ਸਰਵਰ ਸਾਹਿਬ, ਬਚਾ ਕਰੋ ਆਪਣਾ ਮੇਰਾ ਵੀਰ, ਕਿਤੇ ਚੁੱਕੇ ਨਾ ਜਾਓ ਇਹ ਜਿਹੀਆਂ ਗੱਲਾਂ, ਆਪਣਾ ਨਾਂ ਅੱਗੇ ਪਿੱਛੇ ਕਰਕੇ ਹੀ ਲਿਖੋ, ਮੇਰਾ ਤਾਂ ਮਸ਼ਵਰਾ ਹੈ। ਕਿਉਂਕਿ ਗੱਲਾਂ ਤਾਂ ਸਾਰੀਆਂ ਹੀ ਸੱਚੀਆਂ ਨੇ, ਪਰ ਇੱਥੇ ਅੱਜ ਕੱਲ੍ਹ ਤਾਂ ਸੱਚ ਬੋਲਣਾ ਹੀ ਮਹਿੰਗਾ ਹੋਇਆ ਸਭ ਤੋਂ, ਉਹ ਹੀ ਸਭ ਤੋਂ ਜ਼ਿਆਦਾ ਮਹਿੰਗਾ ਪੈਂਦਾ ਹੈ। ਇੱਕ ਪਾਸੇ ਅਸੀਂ ਕੁਰਾਨ ਦੀਆਂ ਆਇਤਾਂ ਪੜ੍ਹਦੇ ਹਾਂ ਅਤੇ ਦੂਜੇ ਪਾਸੇ ਲੋਕਾਂ ਨੂੰ ਸੱਚ ਬੋਲਣ ਤੋਂ ਠੋਕੀ ਆਉਂਦੇ ਹਾਂ। ਅੱਛਾ ਜੀ, ਅੱਗੇ ਮਲਿਕ ਮੁਖਤਾਰ ਸਾਹਿਬ ਨੇ ਮੁੱਖ ਦੀ ਗੱਲ ਮੁਕਾਤੀ ਹੈ। ਉਹਨਾਂ ਕਿਹਾ ਇੱਜ਼ਤ ਕਮਾਈ ਜਾਂਦੀ ਹੈ, ਨਾ ਕਿ ਜ਼ਬਰਦਸਤੀ ਹਾਸਲ ਕੀਤੀ ਜਾਂਦੀ ਹੈ। ਹਾਂਜੀ, ਜ਼ਬਰਦਸਤੀ ਤਾਂ ਫਿਰ ਲਿੱਤਰ ਹੀ ਨੇ ਜੀ, ਜਿਹੜੇ ਪੈਣ ਡਏ ਨੇ ਇਸ ਵੇਲੇ ਹਰ ਪਾਸੇ, ਅਤੇ ਸਮਝ ਕੋਈ ਨਹੀਂ ਆਉਣ ਡਈ ਕਿਸੇ ਨੂੰ ਵੀ। ਉਹ ਗੱਲ ਸੁਣੀ ਸੀ ਕਿ ਮਾਰਾਂ 100 ਤੇ ਗਿਣਾ 1, ਇਹਨਾਂ ਦੇ ਨਾਲ ਉਹ ਹੋਇਆ। ਇਹਨਾਂ ਪਹਿਲਾਂ ਤਾਂ ਪਬਲਿਕ ਨੂੰ ਇੰਝ ਹੀ ਮਾਰੇ 100 ਨੇ ਅਤੇ ਗਿਣਿਆ 1 ਹੈ, ਮੀਨ ਪਬਲਿਕ ਤੇ ਜਿਹੜੇ ਹੁਣ ਪਬਲਿਕ ਵੀ ਵਾਪਸ ਇਹਨਾਂ ਨੂੰ ਮਾਰਨ 100 ਡਈ ਹੈ ਅਤੇ ਗਿਣਨ 1 ਡਈ ਹੈ। ਅਤੇ ਬਸ ਕੀ ਬਣਨਾ ਹੈ ਮੁਲਕ ਦਾ ਜਦੋਂ ਅਸੀਂ ਸਾਰੇ ਇੱਕ ਦੂਜੇ ਨਾਲ ਚਿੱਤਰੋ ਚਿੱਤਰੀ ਹੋਏ ਹਾਂ। ਅੱਛਾ ਜੀ, ਅੱਗੇ ਮੁਹੰਮਦ ਆਰਿਫ ਸਾਹਿਬ ਆਉਂਦੇ ਨੇ ਕਿ ਨੈੱਟ ਵਾਸਤੇ VPN ਲਾਉਣੇ ਆ, ਇਹ ਵੀ ਬੜਾ ਕਮਾਲ ਦਾ ਕੌਮੈਂਟ ਜੇ। ਗੈਸ ਵਾਸਤੇ ਕੰਪਰੈਸਰ ਲਾਉਣੇ ਆ, ਗੈਸ ਨਹੀਂ ਆਉਂਦੀ ਸਰਦੀਆਂ 'ਚ ਤੁਹਾਨੂੰ ਪਤਾ, ਫਿਰ ਕੰਪਰੈਸਰ ਲਾ ਕੇ ਖਿੱਚਦੇ ਨੇ ਗੈਸ ਨੂੰ। ਅਤੇ ਉਹ ਜਿਹੜੀ ਗੌਰਮੈਂਟ ਹੈ, ਸਰਕਾਰ ਹੈ, ਉਹਨੂੰ ਵੀ ਗੈਰ ਕਾਨੂੰਨੀ ਕਰਾਰ ਦਿੱਤਾ। ਉੱਤੇ ਪਤਾ ਨਹੀਂ 6 ਮਹੀਨੇ ਕੈਦ ਹੈ। ਕੰਪਰੈਸਰ ਨਾ ਹੋਇਆ ਕੋਈ ਐਟਮ ਬੰਬ ਹੋਇਆ, ਬਾਹਰ ਕੰਪਰੈਸਰ ਲਾਉਣ 'ਤੇ ਵੀ 6 ਮਹੀਨੇ ਕੈਦ ਹੈ ਜਨਾਬ। ਉਹਨਾਂ ਕਿਹਾ ਗੈਸ ਵਾਸਤੇ ਕੰਪਰੈਸਰ ਲਾਉਣੇ, ਇੰਟਰਨੈਟ ਵਾਸਤੇ VPN ਲਾਉਣੇ, ਬਿਜਲੀ ਵਾਸਤੇ ਸੋਲਰ ਲਾਉਣੇ ਜਾਂ ਜਨਰੇਟਰ ਲਾਉਣੇ ਜਾਂ UPS ਲਾਉਣੇ, ਪਾਣੀ ਵਾਸਤੇ ਟੈਂਕਰ ਲਵਾਉਣੇ ਆ, ਮੀਨ ਟੈਂਕਰ ਆ ਕੇ ਪਾ ਕੇ ਜਾਂਦਾ ਹੈ। ਅਤੇ ਮਨਾਉਂਦੇ ਅਸੀਂ 77ਵਾਂ ਯੌਮ ਆਜ਼ਾਦੀ ਹੈ। ਬੱਲੇ ਹੋ ਸ਼ੇਰ ਬੱਗੇ ਹੋ। ਅਤੇ ਗੱਲ ਉਹਨਾਂ ਦੀ ਠੀਕ ਹੈ। ਚਲੋ ਭਾਈ ਜੀ, ਜੇ ਇਹਨਾਂ ਨਾਲ ਹੀ ਤੁਹਾਡਾ ਕੰਮ ਬਣ ਜਾਏ ਨਾ ਫਿਰ ਵੀ ਠੀਕ ਹੈ, ਪਰ ਗੈਸ ਵੀ ਦੁਨੀਆ 'ਚ ਸਭ ਤੋਂ ਮਹਿੰਗੀ ਤੁਹਾਨੂੰ ਲੱਭਦੀ ਹੈ, ਇਹ ਬਿਜਲੀ ਵੀ ਤੁਹਾਨੂੰ ਦੁਨੀਆ 'ਚ ਸਭ ਤੋਂ ਮਹਿੰਗੀ ਲੱਭਦੀ ਹੈ, ਅਤੇ ਪਾਣੀ ਦਾ ਟੈਂਕਰ ਵੀ ਇੰਨਾ ਕੁ ਮਹਿੰਗਾ ਲੱਭਦਾ ਤੁਸੀਂ ਕਿਤੇ ਕਰਬਲਾ 'ਚ ਹੀ ਹੋ। ਅਤੇ ਇੰਟਰਨੈਟ ਦਾ ਰੌਲਾ ਇਹ ਹੈ ਵੀ VPN ਤੋਂ ਬਗੈਰ ਕਰੋਗੇ ਅਤੇ ਚੱਲਦਾ ਕੋਈ ਨਹੀਂ। VPN ਲਾ ਕੇ ਜੇ ਫੜੇ ਜਾਓਗੇ ਤਾਂ ਫਿਰ ਨੰਗੇ ਹੋ ਕੇ ਲਿੱਤਰ ਖਾਓਗੇ। ਮਤਲਬ ਕਿ ਯੌਮ ਆਜ਼ਾਦੀ ਮਨਾਉਣਾ ਤੁਹਾਡਾ ਔਖਾ ਹੋਇਆ ਖੜਾ 77ਵਾਂ ਜਿਹੜਾ। ਬਹਰਹਾਲ ਚਲੋ, ਹੁਣ ਸ਼ਵਾਸ਼ੀ ਸਾਹਿਬ ਨੇ ਤੈਨੂੰ ਪਹਿਲੇ ਹੀ 78ਵਾਂ ਕਹਿ ਦਿੱਤਾ ਅਤੇ ਬਾਜੀ ਮਰੀਮ ਨੂੰ 77ਵਾਂ ਲਿਖਣਾ ਨਹੀਂ ਆਉਂਦਾ, ਅਤੇ ਬਸ ਅੱਗੇ ਰੱਬ ਚੰਗੀ ਕਰੇਗਾ। ਅਤੇ ਅਗਲੀ ਜਿਹੜੀ ਹੈ ਜੀ, ਉਹਨਾਂ ਕਿਹਾ ਜੀ ਕੁਲਭੂਸ਼ਣ ਨੂੰ ਅਵਾਰਡ ਦੇ ਦਿਓ, ਅਜ਼ੀਜ਼ ਬਲੋਚ ਨੂੰ ਅਵਾਰਡ ਦੇ ਦਿਓ, ਇੰਡੀਆ ਦੇ ਪਾਇਲਟ ਨੂੰ ਵੀ ਬੁਲਾ ਕੇ ਅਵਾਰਡ ਦੇ ਦਿਓ। ਇਹ ਜਿਹੜੇ ਅਵਾਰਡ ਦੇਣ ਡਏ ਨਾ ਸਾਰੇ ਮੁਨਾਫਕਾਂ ਨੂੰ, ਝੂਠਿਆਂ ਨੂੰ ਅਤੇ ਚੋਰਾਂ ਨੂੰ, ਬੜਿਆਂ ਸਾਰਿਆਂ ਨੂੰ ਜਿਹੜੇ ਅਵਾਰਡ ਦੇਣ ਡਏ ਨੇ, ਉਹਦੇ ਉੱਤੇ ਉਹਨਾਂ ਤਬਸਰਾ ਕੀਤਾ ਕਿ ਜਿਹਨੇ ਕੋਈ ਭੈੜਾ ਕੰਮ ਕੀਤਾ ਉਹਨੂੰ ਤੁੰਨ ਕੇ ਅਵਾਰਡ ਦਿਓ। ਔਰ ਉਹਨਾਂ ਨੇ ਕੋਈ ਚੰਦ ਬੰਦਿਆਂ ਦਾ ਨਾਂ ਦੱਸਿਆ ਵੀ ਇੱਥੇ ਅਗਰ ਥੁੜ ਗਏ ਨੇ ਪਾਕਿਸਤਾਨ ਦੇ ਵਿੱਚ, ਅਤੇ ਬਾਹਰੋਂ ਜਿਹੜੇ ਨੇ ਨਾ ਉਹ ਸੱਦ ਕੇ ਅਤੇ ਕੋਈ 4 ਅਵਾਰਡ ਦੇ ਦਿਓ ਤਾਂ ਕਿ ਗੱਲ ਫਿੱਕੀ ਨਾ ਰਹਿ ਜਾਏ। ਅੱਗੋਂ ਉਹਨਾਂ ਨੇ ਗੱਲ ਕੀਤੀ ਹੈ ਕਮਰ ਸਾਹਿਬ ਨੇ, ਉਹਨਾਂ ਆਖਿਆ ਵੀ ਮੇਰੀ ਜਿਹੜੀ 5 ਸਾਲ ਦੀ ਧੀ ਹੈ ਨਾ, ਉਹਦੀ ਮਾਸ਼ਾਅੱਲਾ ਲਿਖਾਈ ਜਿਹੜੀ ਹੈ ਉਹ ਬਾਜੀ ਮਰੀਮ ਤੋਂ ਸੁਨੱਖੀ ਹੈ, ਚੰਗੀ ਹੈ, ਅਤੇ ਬਾਜੀ ਮਰੀਮ ਦੇ ਅਜ਼ਾਬ ਤੋਂ ਕੌਮ ਨੂੰ ਬਚਾਓ। ਅਤੇ ਇਹ ਉਹਨਾਂ ਗੱਲ ਕੀਤੀ ਹੈ। ਲਓ ਜੀ, ਮੈਨੂੰ ਹੁਣ ਦਿਓ ਇੱਥੋਂ ਇਜਾਜ਼ਤ, ਅਤੇ ਰੱਬ ਰੱਖ।